ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 6 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਇਸ ਦੇ ਨਾਲ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ 4 ਸਾਲਾਂ ਬਾਅਦ ਜਨਵਰੀ 6 ਨੂੰ ਜੋ 2020-21 ਦੇ ਵਿੱਚ ਇੰਸਰੈਕਸ਼ਨ ਹੋਇਆ ਸੀਗਾ, ਕਮਲਾ ਹੈਰਿਸ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇਲੈਕਸ਼ਨ ਦੀ ਜਿੱਤ ਨੂੰ ਸਰਟੀਫਾਈ ਕਰ ਦਿੱਤਾ ਹੈਗਾ। ਤੇ ਉਹਨਾਂ ਨੇ ਕਿਹਾ ਆ ਵੀ ਵੋਟ ਕਾਊਂਟ ਤੋਂ ਬਾਅਦ ਟੂਡੇ ਅਮਰੀਕਾਜ਼ ਡੈਮੋਕ੍ਰੇਸੀ ਸਟੁੱਡ। ਸੋ 4 ਸਾਲ ਪਹਿਲਾਂ ਜੋ ਕੁਝ ਵਾਪਰਿਆ ਸੀ, ਇਸ ਵਾਰ ਚੁੱਪਚਾਪ ਸ਼ਾਂਤੀ ਦੇ ਨਾਲ ਜਿਹੜਾ ਸਾਰਾ ਕੁਝ ਕਾਊਂਟ ਹੋ ਗਿਆ ਤੇ ਕਮਲਾ ਹੈਰਿਸ ਉਹਨਾਂ ਨੇ ਜੋ ਇਹ ਜਿੱਤ ਆ ਉਹ ਸਰਟੀਫਾਈ ਵੀ ਕਰ ਦਿੱਤੀ। ਜੀ ਬਿਲਕੁਲ, ਟ੍ਰਾਂਸਫਰ ਆਫ ਪਾਵਰ ਪੀਸਫੁਲੀ ਜਿਹੜਾ ਆ ਉਹ ਹੋਇਆ। ਲਾਸਟ ਟਾਈਮ ਦੇ ਵਾਂਗੂ ਜਦ ਟਰੰਪ ਹੁਣੀ ਹਾਰ ਗਏ ਸੀ ਤਾਂ ਉਹਨਾਂ ਦੇ ਦੁਆਰਾ ਜਿਹੜੀ ਭੀੜ ਉੱਥੇ ਇਕੱਠੀ ਹੋਈ ਸੀ ਉਹਨਾਂ ਦੇ ਸਮਰਥਕਾਂ ਦੀ, ਉਹਨਾਂ ਦੇ ਦੁਆਰਾ ਕੈਪੀਟਲ ਦੇ ਵਿੱਚ ਹੱਲਾ ਗੁੱਲਾ ਹਿੰਸਾ ਜਿਹੜੀ ਆ ਉਹ ਕੀਤੀ ਗਈ ਸੀ ਤੇ ਉਹ ਕਾਫੀ ਵੱਡਾ ਜਿਹੜਾ ਉਹ ਰੌਲਾ ਰੱਪਾ ਪੈਂਦਾ ਰਿਹਾ 4 ਸਾਲ ਤੱਕ। ਉਸੇ ਦੀਆਂ ਹੀ ਜਿਹੜੀਆਂ ਗੂੰਜਾਂ ਅਜੇ ਤੱਕ ਵੀ ਜਿਹੜੀਆਂ ਪਈਆਂ ਤੇ ਇਵੈਂਚੁਅਲੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ, ਜਿੱਦਾਂ ਆਪਾਂ ਸਵੇਰੇ ਵੀ ਦੱਸ ਰਹੇ ਸੀ, ਉਹ ਆਪ ਇਲੈਕਸ਼ਨ ਦੇ ਵਿੱਚ ਸੀ। ਹਾਰਨ ਤੋਂ ਬਾਅਦ 'ਚ ਆਪਣੇ ਜਿਹੜੇ ਆ ਵਿਰੋਧੀ ਕੰਟੈਂਡਰ ਆ, ਉਹਨਾਂ ਦੀ ਜਿੱਤ ਨੂੰ ਜਿਹੜਾ ਉਹ ਸਰਟੀਫਾਈ ਐਜ਼ ਏ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੂੰ ਕਰਨਾ ਪਿਆ ਹੈਗਾ ਆ। ਆਓ ਤੁਹਾਨੂੰ ਥੋੜ੍ਹੇ ਜਿਹੇ ਅੰਸ਼ ਜਿਹੜੇ ਉਹਨਾਂ ਦੇ ਸੁਣਾਉਂਦੇ ਆ, ਉਹਨਾਂ ਨੇ ਉਸ ਮੌਕੇ ਕਮਲਾ ਹੈਰਿਸ ਨੇ ਕੀ ਆਖਿਆ ਸੀ। Is as follows. The whole number of the electors appointed to vote for President of the United States is 538. Within that whole number, the majority is 270. The votes for President of the United States are as follows. Donald J. Trump of the state of Florida has received 312 votes. Kamala D. Harris Kamala D. Harris of the state of California has received 226 votes. ਤਾਂ ਤੁਸੀਂ ਸੁਣ ਸਕਦੇ ਹਾਂ ਵੀ ਆਪੋ ਆਪਣੀ ਪਾਰਟੀ ਵਾਲੇ ਬੰਦਿਆਂ ਨੇ ਉਹਨਾਂ ਨੇ ਜਿਹੜੀਆਂ ਜ਼ੋਰਦਾਰ ਤਾੜੀਆਂ ਜਿਹੜੀਆਂ ਉਹ ਜ਼ਰੂਰ ਮਾਰੀਆਂ ਤੇ ਇਵੈਂਚੁਅਲੀ ਜਿਹੜੇ ਆ ਡੋਨਲਡ ਟਰੰਪ ਆ ਉਹਨਾਂ ਦੀ ਜਿੱਤ ਨੂੰ, ਇਲੈਕਟਰਲ ਕਾਲਜ ਦੀ ਜਿੱਤ ਨੂੰ ਜਿਹੜੇ ਕਹਿ ਲਓ ਵੀ ਹਰੀ ਝੰਡੀ ਨਿਸ਼ਾਨਦੇਹੀ ਜਿਹੜੀ ਉਹ ਕਰ ਦਿੱਤੀ ਗਈ। ਇਹ ਜੇ ਉੱਦਾਂ ਦੱਸਦੇ ਜਾਈਏ ਤਾਂ ਹਰਜੋਤ ਸਿੰਘ ਜੀ ਅਜੇ ਤੱਕ ਇੱਦਾਂ ਹੋਇਆ ਨਹੀਂ ਵੀ ਜਿਹਨੇ ਇਲੈਕਸ਼ਨ ਜਿੱਤੀ ਹੋਈ ਉਸ ਤੋਂ ਸਰਟੀਫਾਈ ਨਾ ਕੀਤਾ ਗਿਆ ਹੋਵੇ। ਇਹ ਟਰੰਪ ਆਉਣਾ ਵੇਲੇ ਸੀ। ਹਾਰਨ ਤੋਂ ਬਾਅਦ 'ਚ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਤੱਕ ਨੂੰ ਵੀ ਆਖਿਆ, ਉਹਨਾਂ ਦੇ ਸਮਰਥਕਾਂ ਨੇ ਇਸ ਨੂੰ ਫਾਂਸੀ ਦੇਣ ਦੀ ਵੀ ਗੱਲ ਆਖੀ। ਅੰਦਰ ਜਿਹੜੇ ਆ ਉਹ ਜਿਪ ਟਾਈਆਂ ਲੈ ਕੇ ਵੀ ਪਹੁੰਚੇ ਹੋਏ ਸੀਗੇ ਵੀ ਭਾਈ ਨਹੀਂ, ਟਰੰਪ ਹੁਣਾਂ ਨੂੰ ਹੀ ਜਿਹੜਾ ਉਹ ਜੇਤੂ ਘੋਸ਼ਿਤ ਕਰ ਦਿਓ, ਸਰਟੀਫਾਈ ਕਰਨ ਤੋਂ ਜਿਹੜਾ ਉਹ ਨਾ ਕਰ ਦਿਓ। ਇਸ ਵਾਰ ਚੰਗੀ ਜਿਹੜੀ ਆ ਪੁਲਿਸ ਦੀ ਸੁਰੱਖਿਆ ਦੇ ਅਧੀਨ ਇਹ ਜਿਹੜੀ ਸਰਟੀਫਿਕੇਸ਼ਨ ਪ੍ਰੋਸੈਸ ਆ ਉਹ ਪੂਰਾ ਹੋਇਆ ਆ। ਜੀ ਬਿਲਕੁਲ। ਸੋ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜੋ ਪ੍ਰੈਜ਼ੀਡੈਂਟ ਇਲੈਕਟ ਹੈਗੇ ਆ, ਉਹਨਾਂ ਨੂੰ ਜਨਵਰੀ 20 ਨੂੰ
ਸੋਮਵਾਰ ਨੂੰ ਜਿਹੜੀ ਸਹੁੰ ਆ ਉਹ ਚੁਕਾਈ ਜਾਊਗੀ ਜੀ। ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਵੈਦਰ ਨੂੰ ਲੈ ਕੇ ਆ। ਕਹਿੰਦੇ ਭਈ ਇੰਨੀਆਂ ਤੇਜ਼ ਹਵਾਵਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਰਹੀਆਂ ਤੇ ਕੱਲ ਨੂੰ ਵੀ ਆਉਣਗੀਆਂ, ਜਿਹਦੇ ਨਾਲ ਅੱਗ ਲੱਗਣ ਦਾ ਜਿਹੜਾ ਖਤਰਾ ਆ ਉਹ ਇੱਕ ਵਾਰੀ ਫੇਰ ਬਣ ਗਿਆ ਹੈਗਾ। 100 ਮੀਲ 80 ਮੀਲ ਤੋਂ ਲੈ ਕੇ 100 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਲਾਸ ਐਂਜਲਸ ਤੇ ਵੈਂਚਰਾ ਕਾਉਂਟੀਜ਼, ਜਿੱਥੇ 4.5 ਮਿਲੀਅਨ ਲੋਕ ਰਹਿੰਦੇ ਆ, ਉਹ ਇਸ ਟਾਈਮ ਰਿਸਕ ਦੇ ਉੱਤੇ ਹੈਗੇ ਆ। ਯੂਐਸ ਸਟਾਰਮ ਪ੍ਰੈਡਿਕਸ਼ਨ ਸੈਂਟਰ ਵੱਲੋਂ ਦੱਸਿਆ ਗਿਆ ਆ। ਡਾਊਨਟਾਊਨ ਲਾਸ ਐਂਜਲਸ ਦੇ ਏਰੀਏ ਵਿੱਚ ਹਜੇ ਤੱਕ ਅੱਧਾ ਇੰਚ ਵੀ ਜਿਹੜਾ ਮੀਂਹ ਆ ਉਹ ਨਹੀਂ ਪਿਆ ਹੈਗਾ, ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ। ਕਹਿੰਦੇ ਵੀ ਇਹ ਜਿਹੜਾ ਪੈਟਰਨ ਆ ਇਹ ਬੜਾ ਖਤਰਨਾਕ ਪੈਟਰਨ ਆ। ਇੱਕ ਕਲਾਈਮੇਟੋਲੋਜਿਸਟ ਡੈਨੀਅਲ ਸਵੇਨ ਹੈਗੇ, ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਦੇ। ਸੋ ਉਸਨੇ ਕਿਹਾ ਵੀ ਇਸ ਸਾਰੇ ਕਾਸੇ ਨੂੰ ਐਟਮੋਸਫੇਰਿਕ ਬਲੋ ਡਰਾਇਰ ਕਰਕੇ ਕਿਹਾ ਜਾਂਦਾ ਹੈਗਾ। ਸੋ ਸੁੱਕੀ ਹਵਾ ਆ ਇੰਨੀ ਤੇਜ਼ ਚੱਲੂਗੀ ਜਿਹਦੇ ਨਾਲ ਉਸ ਏਰੀਏ ਦੇ ਵਿੱਚ ਅੱਗਾਂ ਲੱਗਣ ਦੇ ਜਿਹੜੇ ਚਾਂਸ ਆ ਉਹ ਵਧੇ ਹੋਏ ਹੈਗੇ ਜੀ। ਬਿਲਕੁਲ, ਸੈਂਟਾ ਐਨਾ ਵਿੰਡਸ ਇਹਨਾਂ ਨੂੰ ਆਖਦੇ ਆ। ਕਈ ਥਾਵਾਂ ਦੇ ਉੱਤੇ ਤਾਂ ਇਹ ਵੀ ਪ੍ਰੋਡਿਕਟ ਕੀਤਾ ਜਾ ਰਿਹਾ ਵੀ 100 ਮੀਲ ਫੀ ਘੰਟੇ ਦੀ ਰਫ਼ਤਾਰ ਤੱਕ, 80 ਤੋਂ 100 ਮੀਲ ਫੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਸੈਨ ਫਰਨੈਂਡੋ ਵੈਲੀ ਦੇ ਵਿੱਚ ਉਹਨਾਂ ਦੇ ਜਿਹੜੇ ਪਹਾੜਾਂ ਦੇ ਵਿੱਚ ਆ ਸਕਦੀਆਂ, ਤੇ ਕਈ ਥਾਵਾਂ ਦੇ ਉੱਤੇ 50 ਤੋਂ 80 ਮੀਲ ਤੱਕ ਸਪੀਡ ਦੀਆਂ ਵੀ ਜਿਹੜੀਆਂ ਹੋਣਗੀਆਂ। ਹੁਣ ਇਹ ਆ ਵੀ ਮੀਂਹ ਪਿਆ ਆ, ਥੋੜਾ ਜਿਹਾ ਵੈਜੀਟੇਸ਼ਨ ਗਿੱਲੀ ਆ, ਅੱਗ ਲੱਗਣ ਦੀ ਸੰਭਾਵਨਾ ਥੋੜੀ ਘਟ ਜਾਂਦੀ ਆ, ਪਰ ਫਿਰ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਅਜੇ ਉਨਾ ਮੀਂਹ ਨਹੀਂ ਪਿਆ ਜਿੰਨਾ ਪੈ ਜਾਂਦਾ ਆ ਰੈਗੂਲਰਲੀ। ਫੋਰਕਾਸਟ ਨੂੰ ਲਾਈਫ ਥ੍ਰੈਟਨਿੰਗ ਤੇ ਡਿਸਟਰਕਟਿਵ ਗਰਦਾਨਿਆ ਜਾ ਰਿਹਾ ਹੈਗਾ ਆ। ਸੋ ਐਕਸਟ੍ਰੀਮ ਫਾਇਰ ਰਿਸਕ ਅਜੇ ਵੀ ਸਦਰਨ ਕੈਲੀਫੋਰਨੀਆ ਦੇ, ਜਿੱਦਾਂ ਦੱਸਿਆ ਵੀ ਉਹਨਾਂ ਇਲਾਕਿਆਂ 'ਚ ਜਿੱਥੇ ਮੀਂਹ ਨਹੀਂ ਪਿਆ ਉਹਦੇ ਬਾਰੇ ਸੰਭਾਵਨਾ ਜਤਾਈ ਜਾ ਰਹੀ ਹੈਗੀ ਆ। ਇੰਨੀਆਂ ਤੇਜ਼ ਹਵਾਵਾਂ ਦੇ ਨਾਲ ਰੁੱਖ ਡਿੱਗਣੇ ਜਾਂ ਚੀਜ਼ਾਂ ਜਿਹੜੀਆਂ ਉੱਡ ਉੱਡ ਕੇ ਚੀਜ਼ਾਂ ਦੇ ਵਿੱਚ ਵੱਜਣੀਆਂ, ਇਹ ਸੁਭਾਵਿਕ ਜਿਹੜੀਆਂ ਉਹ ਹੋ ਸਕਦੀਆਂ ਆ। ਸੋ ਜਿਹੜੇ ਨੈਸ਼ਨਲ ਵੈਦਰ ਸਰਵਿਸ ਆ ਬੇ ਏਰੀਏ ਦੇ ਵਿੱਚ, ਉਹਨਾਂ ਨੇ ਵੀ ਜਿਹੜੀਆਂ ਸਨਿਕਰ ਵੇਵਜ਼ ਆ ਉਸ ਦੇ ਬਾਰੇ ਕਹਿੰਦੇ ਵੀ ਦੱਸਿਆ ਹੈਗਾ। ਸੋ ਤੱਟ ਦੇ ਉੱਤੇ ਜ਼ਿਆਦੀਆਂ ਉੱਚੀਆਂ ਛੱਲਾਂ ਜਿਹੜੀਆਂ ਆ ਉਹ ਵੀ ਹੋ ਸਕਦੀਆਂ ਨੇ, ਤੇ ਕਹਿੰਦੇ ਵੀ ਇਹਦੇ ਨਾਲ ਵੀ ਜੇ ਕੋਈ ਸਮੁੰਦਰ ਦੇ ਵਿੱਚ ਖਾਸ ਕਰਕੇ ਸਰਫਿੰਗ ਵਗੈਰਾ ਕਰ ਰਿਹਾ, ਬੋਰਡਿੰਗ ਕਰ ਰਿਹਾ ਆ, ਤਾਂ ਉਹਨਾਂ ਨੂੰ ਜਿਹੜਾ ਉਹ ਕਾਫੀ ਨੁਕਸਾਨਦੇਹ ਸਾਬਤ ਹੋ ਸਕਦੀਆਂ ਆ। ਤੇ ਦੂਜੇ ਪਾਸੇ ਅਮਰੀਕਾ ਦੇ ਈਸਟਰਨ ਹਿੱਸੇ ਦੇ ਵਿੱਚ, ਮਿਡ ਵੈਸਟ ਦੇ ਵਿੱਚ ਅੱਜ ਕਹਿੰਦੇ ਵੀ ਬਰਫ਼ ਨੇ ਧੂੰਆਂ ਜਿਹੜਾ ਉਹ ਲੋਕਾਂ ਦਾ ਕੱਢ ਛੱਡਿਆ। ਉਹ ਤਾਂ ਗਰਮੀ ਦੇ ਨਾਲ ਧੂੰਆਂ ਨਿਕਲਦਾ ਆ, ਪਰ ਬਰਫ਼ ਇੰਨੀ ਕੁ ਜ਼ਿਆਦਾ ਜਿਹੜੀ ਉੱਥੇ ਪਈ ਆ ਵੀ ਆਮ ਜੀਵਨ ਜਿਹੜਾ ਉਹ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਹੋਇਆ ਆ। ਕਈ ਇੰਚ ਤੱਕ ਬਰਫ਼ ਪਈ ਆ, ਤੇ ਅਜੇ ਵੀ ਕਹਿੰਦੇ ਵੀ ਕਈ ਹੋਰ ਇੰਚ ਤੱਕ ਬਰਫ਼ ਆਉਂਦੇ ਘੰਟਿਆਂ ਦੇ ਵਿੱਚ ਪੈ ਸਕਦੀ ਆ। ਸੋ ਸਥਿਤੀ ਉੱਥੇ ਵੀ ਬਹੁਤੀ ਜੀਵਨ ਦੇ ਲਈ ਅਨੁਕੂਲ ਨਹੀਂ ਚੱਲ ਰਹੀ ਹੈਗੀ ਜੀ। ਨੈਸ਼ਨਲ ਵੈਦਰ ਸਰਵਿਸ ਨੇ ਵਾਰਨਿੰਗ ਦਿੱਤੀ ਹੈ ਕਿ ਸੈਂਟਾ ਐਨਾ ਵਿੰਡਸ ਦੇ ਕਰਕੇ ਲਗਭਗ 4 ਲੱਖ ਤੋਂ ਲੈ ਕੇ 5 ਲੱਖ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਮੰਗਲਵਾਰ ਤੋਂ ਲੈ ਕੇ ਬੁੱਧਵਾਰ ਰਾਤ ਤੱਕ ਜਾ ਸਕਦੀ ਹੈਗੀ ਆ, ਜਿਨ੍ਹਾਂ ਦੇ ਵਿੱਚ 6 ਕਾਉਂਟੀਜ਼ ਨੂੰ ਮੇਨ ਦੱਸਿਆ ਗਿਆ ਆ: ਰਿਵਰਸਾਈਡ, ਵੈਂਚਰਾ, ਲਾਸ ਐਂਜਲਸ, ਸੈਨ ਬਰਨਡੀਨੋ, ਔਰੇਂਜ ਤੇ ਕਰਨ ਕਾਉਂਟੀ ਦੇ ਵਿੱਚ ਵੀ ਈਵਨ ਇਹ ਦੱਸਿਆ ਗਿਆ ਵੀ ਉੱਥੇ ਬਿਜਲੀ ਜਾ ਸਕਦੀ ਹੈਗੀ ਆ ਜੀ। ਅਗਲੀ ਜਿਹੜੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ 2 ਸਾਲ ਬਜਟ ਦੇ ਵਿੱਚ ਘਾਟੇ ਤੋਂ ਬਾਅਦ 'ਚ ਕੈਲੀਫੋਰਨੀਆ ਦੇ ਗਵਰਨਰ ਨੇ ਇਸ ਸਾਲ ਦੇ ਲਈ ਨੋ ਡੈਫਿਸਿਟ, ਵਿਦਾਊਟ ਘਾਟੇ ਤੋਂ ਬਗੈਰ ਦਾ $322 ਬਿਲੀਅਨ ਦਾ ਬਜਟ ਪ੍ਰਪੋਜ਼ ਕੀਤਾ ਹੈਗਾ ਆ। ਟਰਲਕ ਦੇ ਵਿੱਚ ਕਹਿੰਦੇ ਵੀ ਉੱਥੇ ਪਹੁੰਚੇ ਹੋਏ ਸੀਗੇ, ਜਿੱਥੇ ਉਹਨਾਂ ਨੇ ਇਹ ਐਲਾਨ ਕੀਤਾ ਹੈਗਾ ਆ। 20 ਜਨਵਰੀ ਨੂੰ ਜਿੱਦਾਂ ਪਤਾ ਹੈ ਵੀ ਟਰੰਪ ਹੋਣਾ ਨੇ ਸਹੁੰ ਜਿਹੜੀ ਉਹ ਚੁੱਕਣੀ ਆ, ਉੱਦਾਂ ਨਿਊਸਮ ਹੋਣਾ ਦੇ ਕੋਲ ਜੂਨ ਤੱਕ ਦਾ ਵਕਤ ਰਹੇਗਾ ਫਾਈਨਲ ਬਜਟ ਦੇ ਉੱਤੇ ਹਸਤਾਖਰ ਜਿਹੜੇ ਉਹ ਦਸਤਖਤ ਜਿਹੜੇ ਉਹ ਕਰਨ ਦੇ ਲਈ। ਕੈਲੀਫੋਰਨੀਆ ਦੇ ਲਾ ਮੇਕਰਸ ਆ, ਉਹਨਾਂ ਦੇ ਦੁਆਰਾ ਆਲਰੇਡੀ ਇੱਕ ਸਪੈਸ਼ਲ ਸੈਸ਼ਨ ਜਿਹੜਾ ਆ ਉਹ ਲਿਆਂਦਾ ਗਿਆ ਆ। $25 ਮਿਲੀਅਨ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਅਟਾਰਨੀ ਜਨਰਲ ਰੌਬ ਬੰਟਾ ਨੂੰ ਦੇਣ ਦੇ ਲਈ, ਜਿਹੜੇ ਲੀਗਲ ਚੈਲੰਜਸ ਆ ਸਕਦੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ, ਜਾਂ ਜਿਹੜੇ ਇਹਨਾਂ ਦੇ ਦੁਆਰਾ
ਉਹਨਾਂ ਦੇ ਕਈ ਫੈਸਲਿਆਂ ਦੇ ਉੱਤੇ ਕਿਤੇ ਜਿਹੜੇ ਉਹ ਸਕਦੇ ਆ। ਸੋ ਕੈਲੀਫੋਰਨੀਆ ਤੇ ਵਾਸ਼ਿੰਗਟਨ DC ਦੇ ਵਿੱਚ ਸਿੰਘ ਫਸਣ ਵਾਲੇ ਆ, ਖਾਸ ਕਰਕੇ ਇਮੀਗ੍ਰੈਂਟਸ ਨੂੰ ਲੈ ਕੇ ਤੇ ਕਲਾਈਮੇਟ ਪਾਲਿਸੀ ਨੂੰ ਜਿਹੜਾ ਉਹ ਲੈ ਕੇ। ਗਵਰਨਰ ਨਿਊਸਮ ਹੋਣਾ ਨੇ ਕਿਹਾ ਆ ਵੀ ਇਸ ਵਾਰ $322 ਬਿਲੀਅਨ ਦੇ ਵਿੱਚ ਬਜਟ 'ਚ ਕੋਈ ਘਾਟਾ ਨਹੀਂ ਹੋਊਗਾ। ਹਾਈ ਸਪੀਡ ਰੇਲ ਪ੍ਰੋਜੈਕਟ ਉਹ ਵੀ ਕਹਿੰਦੇ ਵੀ ਖਤਰੇ ਦੇ ਵਿੱਚ ਆ ਸਕਦਾ, ਕਿਉਂਕਿ ਫੈਡਰਲ ਫੰਡਿੰਗ ਦੇ ਨਾਲ ਹੀ ਜਿਹੜਾ ਉਹ ਚੱਲਣਾ ਆ। ਉਹ ਤਾਂ ਦੇਖੋ ਹੁਣ ਤੱਕ ਬਿਲੀਅਨਸ ਆਫ ਡਾਲਰ ਉਸ ਦੇ ਉੱਤੇ ਲੱਗ ਚੁੱਕੇ ਆ, ਅਜੇ ਦਿਖਾਉਣ ਨੂੰ ਉਸ ਦੇ ਲਈ ਕੁਛ ਵੀ ਨਹੀਂ ਹੈਗਾ। ਟਰੰਪ ਹੁਣਾਂ ਨੇ ਆਪਣੀ 2019 ਦੇ ਕਾਰਜਕਾਲ ਦੇ ਵਿੱਚ $1 ਬਿਲੀਅਨ ਦੀ ਇਹਨਾਂ ਫੰਡਿੰਗਸ ਦੇ ਵਿੱਚ, ਫੈਡਰਲ ਫੰਡਿੰਗਸ 'ਚ ਕਟੌਤੀ ਕਰ ਦਿੱਤੀ ਸੀ ਕੈਲੀਫੋਰਨੀਆ ਦੇ ਲਈ। ਤੇ ਕਈ ਜਿਹੜੇ ਰਿਪਬਲਿਕਨ ਕਾਂਗਰਸ ਮੈਂਬਰਸ ਆ ਉਹ ਆਲਰੇਡੀ ਇਸ ਪ੍ਰੋਜੈਕਟ ਦੇ ਉੱਤੇ ਇਸ ਦੀ ਕੀਮਤ ਨੂੰ ਲੈ ਕੇ ਕਹਿੰਦੇ ਨਿਸ਼ਾਨਾ ਸਾਧੀ ਬੈਠੇ ਹੈਗੇ ਆ। ਗਵਰਨਰ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਦੇ ਦੁਆਰਾ ਫੈਡਰਲ ਡਾਲਰਸ ਆ ਇਸ ਪ੍ਰੋਜੈਕਟ ਨੂੰ ਦੇਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਸੀਗੇ, ਤੇ ਪਰ ਹੁਣ ਇਹ ਲੱਗਦਾ ਵੀ ਇੱਕ ਵਾਰੀ ਫੇਰ ਇਹ ਜਿਹੜੀ ਮਨੀ ਆ ਡਰਾਈ ਹੋ ਜਾਵੇਗੀ। ਸੋ ਟਰਾਂਸਪੋਰਟੇਸ਼ਨ ਪ੍ਰੋਜੈਕਟ, ਇਮੀਗ੍ਰੇਸ਼ਨ, ਕਲਾਈਮੇਟ ਪਾਲਿਸੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੈਲੀਫੋਰਨੀਆ ਤੇ ਵਾਸ਼ਿੰਗਟਨ DC ਦੇ ਵਿੱਚ ਓਵਰਆਲ ਸਿੰਘ ਜਿਹੜੇ ਉਹ ਫਸਣਗੇ। ਕੈਲੀਫੋਰਨੀਆ ਜੋ ਕਿ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਇਕਨੋਮੀ ਮੰਨੀ ਜਾਂਦੀ ਆ, ਪਿਛਲੇ ਸਾਲ $46.8 ਬਿਲੀਅਨ ਦੇ ਘਾਟੇ ਵਾਲਾ ਬਜਟ ਸੀ। ਉਸ ਤੋਂ ਪਹਿਲਾਂ ਜਿਹੜੇ ਉਹ $32 ਬਿਲੀਅਨ ਦਾ ਜਿਹੜਾ ਉਹ ਬਜਟ ਸੀ, ਤੇ ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ 80-90 ਬਿਲੀਅਨ ਦਾ ਸਰਪਲਸ ਜਿਹੜਾ ਆ ਉਹ ਚੱਲ ਰਿਹਾ ਸੀਗਾ। ਸੋ ਹੁਣ ਇਸ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬੈਲੈਂਸ ਕੀਤਾ ਆ, ਇਹ ਹੌਲੀ ਹੌਲੀ ਕਹਿੰਦੇ ਇਸ ਦੇ ਬਾਰੇ ਪਤਾ ਲੱਗੇਗਾ। ਜੀ ਬਿਲਕੁਲ। ਗਵਰਨਰ ਗੈਵਨ ਨਿਊਸਮ ਨੇ ਇਹ ਵੀ ਕਿਹਾ ਆ ਕਿ ਕੈਲੀਫੋਰਨੀਆ ਦਾ ਜਿਹੜਾ ਹਾਈ ਸਪੀਡ ਰੇਲ ਪ੍ਰੋਜੈਕਟ ਆ, ਉਹਨੇ ਫਸਟ ਸਟੈਪ ਜਿਹੜਾ ਉਹ ਸ਼ੁਰੂ ਕਰ ਲਿਆ ਹੈਗਾ ਬੇਕਰਸਫੀਲਡ ਏਰੀਏ ਦੇ ਵਿੱਚ। ਉਹਨਾਂ ਨੇ ਅੱਜ ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ 22 ਮੀਲ ਦਾ ਜਿਹੜਾ ਸਟ੍ਰੈਚ ਆ ਕਰਨ ਕਾਉਂਟੀ ਦੇ ਵਿੱਚ ਉਹ ਕੰਪਲੀਟ ਕੀਤਾ ਜਾਊਗਾ ਆਫਟਰ ਜਿੱਦਾਂ ਨੰਬਰ ਆਫ ਜਿਹੜੀਆਂ ਸਟਰਕਚਰਸ ਉਹਨਾਂ ਨੂੰ ਬਣਾਉਣੀਆਂ ਪੈਣੀਆਂ ਓਵਰਪਾਸ ਦੀਆਂ। ਸੋ ਹਾਈ ਸਪੀਡ ਰੇਲ ਅਥਾਰਟੀ ਨੂੰ ਫੰਡਿੰਗ ਜ਼ਰੂਰ ਚਾਹੀਦੀ ਹੈਗੀ ਆ। ਲਾਸ ਐਂਜਲਸ ਟੂ ਸੈਨ ਫਰਾਂਸਿਸਕੋ ਇਹ ਇੱਕ ਤਰ੍ਹਾਂ ਦਾ ਸੁਪਨਾ ਹੈਗਾ ਜਿਹੜਾ ਹਾਈ ਸਪੀਡ ਰੇਲ ਸਿਸਟਮ ਦਾ। ਸੋ ਹੁਣ ਦੇਖਦੇ ਹਾਂ ਵੀ ਟਰੰਪ ਉਹਨਾਂ ਦੀ ਜਿਹੜੀ ਨਵੀਂ ਸਰਕਾਰ ਆਉਂਦੀ ਆ ਉਹਦੇ ਵਿੱਚ ਕੈਲੀਫੋਰਨੀਆ ਦੀ ਜਿਹੜਾ ਇਹ ਪ੍ਰੋਜੈਕਟ ਆ ਇਹਨੂੰ ਕਿੰਨੇ ਕੁ ਉਹ ਪੈਸੇ ਦਿੰਦੇ ਹੈਗੇ ਆ। ਹਰਜੋਤ ਸਿੰਘ ਜੀ, ਹੁਣ 22 ਮੀਲ ਦੇ ਲਈ ਹਾਈ ਸਪੀਡ ਰੇਲ ਦਾ ਕੋਈ ਤੁੱਕ ਤਾਂ ਵੈਸੇ ਨਹੀਂ ਬਣਦੀ, ਉਹ ਵੀ ਬੇਕਰਫੀਲਡ ਵਾਲੇ ਇਲਾਕੇ ਦੇ ਵਿੱਚ, ਪਰ ਪਤਾ ਨਹੀਂ ਕਦੋਂ ਤੱਕ ਇਹ ਐਕਚੁਅਲ 'ਚ ਪ੍ਰੋਜੈਕਟ ਲੋਕਾਂ ਨੂੰ ਕਦੀ ਆਪਣੀ ਜ਼ਿੰਦਗੀ 'ਚ ਦੇਖਣ ਨੂੰ ਮਿਲ ਸਕੂਗਾ ਕਿ ਨਹੀਂ, ਇਹ ਜਿਹੜੀ ਜ਼ਰੂਰ ਦੇਖਣ ਵਾਲੀ ਗੱਲ ਆ। ਜੀ ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੀ ਸਰਕਾਰ ਨੇ ਹੁਣ ਕਾਲਜ ਡਿਗਰੀ ਜਿਹੜੀ ਆ ਉਸ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਰਿਮੂਵ ਕਰ ਦਿੱਤੀ ਆ 30,000 ਸਟੇਟ ਦੀਆਂ ਜੌਬਸ ਦੇ ਲਈ। ਸੋ 30,000 ਜੌਬਸ ਕੈਲੀਫੋਰਨੀਆ ਸਟੇਟਸ ਇਦਾਂ ਦੀਆਂ ਆ ਜਾਂ ਫਿਊਚਰ ਦੇ ਵਿੱਚ ਓਪਨ ਹੋਊਗੀਆਂ ਜਾਂ ਹੁਣ ਉਹਨਾਂ ਦੀ ਜੌਬ ਵੈਕੈਂਸੀਜ਼ ਹੈਗੀਆਂ ਜਿਹਦੇ ਮੁਤਾਬਕ ਤੁਹਾਨੂੰ ਕਾਲਜ ਡਿਗਰੀ ਰਿਕੁਆਇਰ ਨਹੀਂ ਕੀਤੀ ਜਾਊਗੀ। ਕੈਲੀਫੋਰਨੀਆ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਜੋ ਅਵੈਲੂਏਟ ਕਰਦਾ ਹੈਗਾ ਡਿਗਰੀਜ਼ ਤੇ ਹੋਰ ਐਜੂਕੇਸ਼ਨਲ ਰਿਕੁਆਇਰਮੈਂਟਸ ਉਹ ਉਹਨਾਂ ਨੇ ਵੀ ਇਹਦੇ ਵਿੱਚ ਦੱਸਿਆ ਹੈਗਾ। ਡਿਪਟੀ ਡਾਇਰੈਕਟਰ ਆਫ ਕਮਿਊਨੀਕੇਸ਼ਨ ਜੋ ਕੈਲ HR ਕੈਮਲੀ ਟਰੈਵਿਸ ਆ ਉਹਨਾਂ ਨੇ ਦੱਸਿਆ ਵੀ ਕੈਲ HR ਉਹ ਇਸ ਪਾਲਿਸੀ ਨੂੰ ਕਮਿਟਡ ਆ ਵੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜੌਬ ਦਿੱਤੀ ਜਾ ਸਕੇ, ਚਾਹੇ ਉਹਨਾਂ ਦੇ ਕੋਲ ਡਿਗਰੀ ਨਾ ਵੀ ਹੋਵੇ ਪਰ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਕਾਊਂਟ ਕੀਤਾ ਜਾ ਸਕਦਾ ਹੈਗਾ ਡਿਗਰੀ ਦੀ ਜਗ੍ਹਾ ਦੇ ਉੱਤੇ। ਸੋ ਹੁਣ ਬਜਟ ਤਾਂ ਪਹਿਲੇ ਘੱਟੇ ਸੀ, ਮੈਨੂੰ ਲੱਗਦਾ ਹੀ ਨਹੀਂ ਆਲਰੇਡੀ ਹਾਇਰਿੰਗ ਫ੍ਰੀਜ਼ ਕੀਤੀ ਹੋਈ ਸੀ, ਪਰ ਅੱਜ ਇਹ ਅਨਾਉਂਸ ਕੀਤਾ ਹੈ। ਸੋ ਹੋਪਫੁਲੀ ਫਿਊਚਰ ਦੇ ਵਿੱਚ ਜਦੋਂ ਹਾਇਰਿੰਗ ਹੋਊਗੀ ਤੇ ਸੋ ਕਈ ਲੋਕਾਂ ਨੂੰ ਜਿਹੜੀ ਜੌਬ ਆ ਉਹ ਜੌਬਾਂ ਜੋ ਸਟੇਟ ਦੇ ਵਿੱਚ ਆ ਉਹ ਮਿਲ ਜਾਣਗੀਆਂ। ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਕੰਪਨੀਆਂ ਲਗਾਤਾਰ ਆਪਣੇ ਪੈਰ ਪਸਾਰ ਰਹੀਆਂ ਤੇ ਕਹਿੰਦੇ ਵੀ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਕੰਪਨੀ ਉਹ ਸੈਨ ਹੋਜ਼ੇ ਦੇ ਵਿੱਚ ਆਪਣਾ ਕੈਂਪਸ ਬਣਾਉਣ ਜਾ ਰਹੀ ਆ। ਉਹਨਾਂ ਨੇ ਇੱਕ ਲੀਜ਼ਿੰਗ ਡੀਲ ਜਿਹੜੀ ਉਹ ਬਣਾਈ ਆ ਤੇ ਆਪਣੇ ਪੈਰ ਜਿਹੜੇ ਆ ਸਿਲੀਕਨ ਵੈਲੀ ਦੇ ਵਿੱਚ ਆਪਰੇਸ਼ਨਸ ਨੂੰ ਅੱਗੇ ਵਧਾਉਣਗੇ। ਐਸਟੇਰਾ ਲੈਬਸ ਉਹਨਾਂ ਨੇ ਤਕਰੀਬਨ 1.5 ਲੱਖ ਸਕੁਅਰ ਫੁੱਟ ਦੀਆਂ ਜਿਹੜੀਆਂ 2 ਬਿਲਡਿੰਗ ਕੰਪਲੈਕਸ ਆ ਸੈਨ ਹੋਜ਼ੇ ਦੇ ਵਿੱਚ, ਨਾਰਥ ਸੈਨ ਹੋਜ਼ੇ ਦੇ ਵਿੱਚ SEC ਦੇ ਡਾਕੂਮੈਂਟਸ ਦੇ ਮੁਤਾਬਕ ਇਹਨਾਂ ਨੇ ਐਡ ਕੀਤੀਆਂ ਹੈਗੀਆਂ। ਸਵਰਾਟੋ ਆਰਗੇਨਾਈਜੇਸ਼ਨ
ਕਹਿੰਦੇ ਵੀ ਆਪਣੇ ਐਫੀਲੀਏਟ ਦੇ ਥਰੂ ਐਕਟ ਕਰਦੇ ਹੋਏ ਇਹ ਪ੍ਰਾਪਰਟੀਜ਼ ਨੂੰ ਓਨ ਕਰਦੀ ਆ, ਤੇ ਇਹਨਾਂ ਨੇ 2 ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਅੱਗੇ ਜਿਹੜੀਆਂ ਉਹ ਲੀਜ਼ ਕਰ ਦਿੱਤੀਆਂ। ਕਹਿੰਦੇ ਵੀ ਇਹ ਲੇਟੈਸਟ ਐਵੀਡੈਂਸ ਆ ਇਸ ਚੀਜ਼ ਦੇ ਵਿੱਚ ਵੀ ਇਹ 2 ਚੀਜ਼ਾਂ, ਇੱਕ ਤਾਂ ਜਿਹੜੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਆਪਣੇ ਪੈਰ ਲਗਾਤਾਰ ਤੇਜ਼ੀ ਦੇ ਨਾਲ ਪਲੰਘਾ ਪੁੱਟ ਕੇ ਜਿਹੜੀ ਉਹ ਉਸਾਰ ਰਹੀ ਆ, ਤੇ ਕਮਰਸ਼ੀਅਲ ਰੀਅਲ estate ਮਾਰਕੀਟ ਇੱਕ ਵਾਰੀ ਫਿਰ ਉਸ ਦੇ ਵਿੱਚ ਥੋੜੀ ਬਹੁਤੀ ਜਾਨ ਪੈਣੀ ਜਿਹੜੀ ਉਹ ਸ਼ੁਰੂ ਹੋ ਗਈ ਹੈਗੀ ਆ। ਸੋ ਇਹ ਪਹਿਲਾ ਨਹੀਂ ਆ, ਇਸ ਤੋਂ ਇਲਾਵਾ ਵੀ ਜਿਹੜੀਆਂ ਹੋਰ ਵੀ ਜਿਹੜੀਆਂ ਰੀਅਲ estate ਕਮਰਸ਼ੀਅਲ ਰੀਅਲ estate ਆ ਉਸ ਦੇ ਵਿੱਚ ਵਾਧਾ ਹੋਇਆ। ਵਰਕ ਫਰੋਮ ਹੋਮ ਤੋਂ ਬਾਅਦ ਇਵੈਂਚੁਅਲੀ ਜਿਹੜੇ ਕੰਪਨੀਜ਼ ਆ ਉਹਨਾਂ ਨੇ ਵਾਪਸ ਸੱਦਣੇ ਸ਼ੁਰੂ ਕੀਤੇ ਆ, ਤੇ ਕਈ ਕੰਪਨੀਜ਼ ਜਿਹੜੀਆਂ ਇੱਧਰ ਆ ਰਹੀਆਂ ਆ। ਐਸਟੇਰਾ ਲੈਬਸ ਦੇ ਬਾਰੇ ਕਹਿੰਦੇ ਦੱਸਦੇ ਜਾਈਏ ਤਾਂ $713 ਮਿਲੀਅਨ ਇਹਨਾਂ ਨੇ ਪਹਿਲੀ ਜਿਹੜੀ ਇਨੀਸ਼ੀਅਲ ਪਬਲਿਕ ਆਫਰਿੰਗਸ IPO ਦੇ ਵਿੱਚ ਰੇਜ਼ ਜਿਹੜੇ ਉਹ ਕੀਤੇ ਸੀਗੇ, ਤੇ $36 ਤੋਂ ਇਹਨਾਂ ਦਾ ਸ਼ੇਅਰ ਸ਼ੁਰੂ ਹੋਇਆ ਸੀ, ਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੰਪਨੀ ਦਾ ਜਿਹੜਾ ਸ਼ੇਅਰ ਆ $141 ਤੱਕ ਪਹੁੰਚ ਚੁੱਕਾ ਹੈਗਾ। ਜੀ, ਕੈਲੀਫੋਰਨੀਆ ਦੇ ਇੱਕ ਹੋਰ ਸ਼ਹਿਰ ਬਲੇਹੋ ਦੇ ਰੈਜ਼ੀਡੈਂਟਸ ਨੇ ਪਟੀਸ਼ਨ ਸਾਈਨ ਕੀਤੀ ਆ ਗਵਰਨਰ ਗੈਬਨ ਨਿਊਸਮ ਨੂੰ ਕਿ ਸਾਨੂੰ ਜਿਹੜੇ CHP ਦੇ ਆਫੀਸਰਸ ਆ ਉਹ ਹੋਰ ਭੇਜੇ ਜਾਣ ਤਾਂ ਕਿ ਕ੍ਰਾਈਮ ਨੂੰ ਫਾਈਟ ਕੀਤਾ ਜਾ ਸਕੇ। ਓਕਲੈਂਡ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨੇ ਕਾਫੀ ਜਿਹੜੇ CHP ਆਫੀਸਰਸ ਆ ਉਹਨਾਂ ਨੂੰ ਭੇਜਿਆ ਹੋਇਆ ਆ ਤਾਂ ਕਿ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕੇ। ਜੋ ਬਲੇਹੋ ਦੇ ਰੈਜ਼ੀਡੈਂਟਸ ਆ ਉਹਨਾਂ ਨੇ ਜਦੋਂ ਪਟੀਸ਼ਨ ਸਟਾਰਟ ਕੀਤੀ ਉਹ ਕਹਿੰਦੇ ਸਾਡਾ ਛੋਟਾ ਜਿਹਾ ਸ਼ਹਿਰ ਹੈਗਾ ਪਰ ਇੱਥੇ ਸਲਾਈਡ ਸ਼ੋਜ਼ ਕਰਦੇ ਆ ਲੋਕ, ਕ੍ਰਾਈਮ ਦੇ ਸਟੈਟਿਸਟਿਕਸ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ, ਤੇ ਸਾਨੂੰ ਜਿਹੜਾ ਆ ਕ੍ਰਿਮੀਨਲ ਤੋਂ ਬਚਾਇਆ ਜਾ ਸਕੇ। ਬਲੇਹੋ ਦੇ ਪੁਲਿਸ ਡਿਪਾਰਟਮੈਂਟ ਨੂੰ ਆਲਰੇਡੀ ਕਹਿੰਦੇ CHP ਨੇ 600 ਤੋਂ ਵੱਧ ਟ੍ਰੈਫਿਕ ਇਨਫੋਰਸਮੈਂਟ ਸਟਾਪਸ ਦੇ ਵਿੱਚ ਤੇ 32 ਲੋਕਾਂ ਨੂੰ ਅਰੈਸਟ ਕਰਨ ਦੇ ਵਿੱਚ ਹੈਲਪ ਕੀਤੀ ਹੈਗੀ ਆ। ਸਲੋਨੋ ਕਾਉਂਟੀ ਸ਼ੈਰਿਫ ਥਾਮਸ ਫਰੇਰਾ ਨੇ ਵੀ ਇਹ ਕਿਹਾ ਵੀ ਉਹਨਾਂ ਦੀ ਏਜੰਸੀ ਵੀ ਜੋ ਬਲੇਹੋ ਨੂੰ ਸਿਟੀ ਆਫ ਬਲੇਹੋ ਨੂੰ ਸਪੋਰਟ ਕਰੂਗੀ ਕ੍ਰਾਈਮ ਫਾਈਟ ਕਰਨ ਦੇ ਲਈ। ਜੀ ਬਿਲਕੁਲ। ਉਧਰ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀ ਬਾਬਤ ਜੱਜ ਨੂੰ ਜਿਹੜੀ ਇਹਨਾਂ ਦੀ ਟੀਮ ਦੇ ਦੁਆਰਾ ਗੁਹਾਰ ਲਾਈ ਗਈ ਸੀਗੀ ਵੀ ਜਿਹੜੀ ਸੈਂਟੈਂਸਿੰਗ ਹੋਣੀ ਆ ਕ੍ਰਿਮੀਨਲ ਹਸ਼ਮਨੀ ਕੇਸ ਦੇ ਵਿੱਚ ਉਸ ਨੂੰ ਰੋਕਿਆ ਜਾਵੇ, ਪਰ ਜੱਜ ਨੇ ਜਿਹੜੀ ਇਹਨਾਂ ਦੀ ਇਹ ਦਰਖਾਸਤ ਆ ਉਸ ਨੂੰ ਰੱਦ ਕਰ ਦਿੱਤਾ ਆ। ਆਉਂਦੇ ਸ਼ੁੱਕਰਵਾਰ ਨੂੰ ਕ੍ਰਿਮੀਨਲੀ ਕਨਵਿਕਟਡ ਫੈਲਨ ਜਿਹੜੇ ਆ ਉਹ ਜਿਹੜੇ ਮੰਨੇ ਜਾਂਦੇ ਆ ਟਰੰਪ ਹੋਣੀ, ਉਹਨਾਂ ਨੂੰ ਸੈਂਟੈਂਸਿੰਗ ਸੁਣਾਈ ਜਾਊਗੀ ਜਿਹੜੀ ਕ੍ਰਿਮੀਨਲ ਹਸ਼ਮਨੀ ਕੇਸ ਦੇ ਮਾਮਲੇ ਦੇ ਵਿੱਚ। ਜਿਹੜੇ ਜੱਜ ਵਾਨ ਮਰਚਨ ਆ ਉਹਨਾਂ ਦੇ ਦੁਆਰਾ ਕਹਿੰਦੇ ਆ ਵੀ ਇਹਨਾਂ ਨੂੰ ਸਜ਼ਾ ਸੁਣਾਈ ਜਾਣੀ ਆ। ਉਹਨਾਂ ਨੇ ਪਹਿਲਾਂ ਹੀ ਜਿਹੜਾ ਦੱਸ ਦਿੱਤਾ ਸੀ ਪਿਛਲੇ ਵੀਕ ਦੇ ਵਿੱਚ ਹੀ ਵੀ ਉੱਦਾਂ ਨਾ ਇਹਨਾਂ ਨੂੰ ਪ੍ਰੋਬੇਸ਼ਨ ਤੇ ਨਾ ਹੀ ਜਿਹੜੀ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਜੇਲ੍ਹ ਟਾਈਮ ਦਾ ਸਾਹਮਣਾ ਕਰਨਾ ਪਵੇਗਾ, ਪਰ ਸੈਂਟੈਂਸਿੰਗ ਜਿਹੜੀ ਉਹ ਜ਼ਰੂਰ ਕੀਤੀ ਜਾਵੇਗੀ। ਇਹ ਵੀ ਕਹਿੰਦੇ ਮੰਨਿਆ ਜਾ ਰਿਹਾ ਵੀ ਸ਼ਾਇਦ ਜਿਹੜੇ ਜੱਜ ਵਾਨ ਮਰਚਨ ਆ 4 ਸਾਲ ਤੱਕ ਦਾ ਜਿਹੜਾ ਵਿੱਚ ਵਕਤ ਪਾ ਦੇਣ ਐਕਚੁਅਲ 'ਚ ਜਿਹੜਾ ਉਹ ਸਜ਼ਾ ਸੁਣਾਉਣ ਨੂੰ, ਤਾਂ ਜੋ ਜਦੋਂ ਇਹ ਪ੍ਰੈਜ਼ੀਡੈਂਟ ਨਹੀਂ ਰਹਿੰਦੇ ਤਾਂ ਉਦੋਂ ਇਹਨਾਂ ਨੂੰ ਜਿਹੜੀ ਆ ਉਹ ਵੀ ਸਜ਼ਾ ਜਿਹੜੀ ਉਹ ਸੁਣਾਈ ਜਾ ਸਕਦੀ ਆ। ਟਰੰਪ ਹੁਣਾਂ ਦੇ ਅਟਰਨੀਜ਼ ਨੇ ਆਰਗਿਊ ਕੀਤਾ ਸੀਗਾ ਵੀ ਜਿਹੜੇ ਜੱਜ ਮਰਚਨ ਆ ਉਹ ਆਪਣੀ ਜੂਰਿਸਡਿਕਸ਼ਨ ਤੋਂ ਬਾਹਰ ਜਾ ਕੇ ਟਰੰਪ ਹੁਣਾਂ ਨੂੰ ਜਿਹੜੀ ਸਜ਼ਾ ਸੁਣਾ ਰਹੇ ਆ, ਪਰ ਇਹ ਜਿਹੜਾ ਮਾਮਲਾ ਇਹਨਾਂ ਦੇ ਪ੍ਰੈਜ਼ੀਡੈਂਟ ਹੋਣ ਤੋਂ ਪਹਿਲਾਂ ਦਾ ਮੰਨਿਆ ਜਿਹੜਾ ਉਹ ਜਾਂਦਾ ਆ, ਤੇ ਇਸ ਕਰਕੇ ਇਹ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਦੇ ਅੰਡਰ ਆਉਂਦੇ ਆ ਜਾਂ ਨਹੀਂ ਆਉਂਦੇ, ਇਹ ਉਹਨਾਂ ਦਾ ਤਰਕ ਜਿਹੜਾ ਉਹ ਸੀਗਾ। ਉਹ ਕਹਿੰਦੇ ਵੀ ਆਉਂਦੇ ਆ, ਪਰ ਦੂਜੇ ਜਿਹੜੇ ਆ ਉਹ ਮੰਨਦੇ ਸੀਗੇ ਪ੍ਰੋਸੀਕਿਊਟਰਸ ਵੀ ਜਿਹੜੇ ਇਹ ਉਸ ਦੇ ਅੰਡਰ ਨਹੀਂ ਆਉਂਦੇ। ਸੋ ਪਰ ਹੁਣ ਸ਼ੁੱਕਰਵਾਰ ਨੂੰ ਟਰੰਪ ਹੁਣਾਂ ਨੂੰ ਜਿਹੜੀ ਆ ਸੈਂਟੈਂਸਿੰਗ ਹੋਵੇਗੀ, ਜਿਸ ਦੇ ਵਿੱਚ ਇਵੈਂਚੁਅਲੀ ਉਹਨਾਂ ਨੂੰ ਉੱਥੋਂ ਬਿਲਕੁਲ ਹੀ ਵਿਦਆਊਟ ਐਨੀ ਜਿਹੜੇ ਜੇਲ੍ਹ ਟਾਈਮ ਉਹ ਛੱਡ ਦਿੱਤਾ ਜਾ ਸਕਦਾ ਆ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲਬਾਤ ਕਰਨੀ ਆ। ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ $278 ਤੇ 40 ਪੈਸੇ, ਇੱਕ $US ਦੇ ਬਰਾਬਰ ਇੰਡੀਆ ਦੇ $85 ਤੇ 77 ਪੈਸੇ। ਜੀ, ਤੇ ਡਾਓ ਜੋਨ ਦੇ ਵਿੱਚ ਜਿਹੜੇ ਮਾਰਕੀਟ ਦੇ ਵਿੱਚ ਸਟਾਕਸ ਦੇ ਵਿੱਚ ਡਾਓ ਜੋਨ ਅੱਜ 26 ਪੁਆਇੰਟ ਘੱਟ ਕੇ 42,707, S&P 500 33 ਪੁਆਇੰਟ ਵੱਧ ਕੇ 5975, ਨੈਸਡੈਕ 243 ਪੁਆਇੰਟ ਵੱਧ ਕੇ 19,865 ਤੇ ਬੰਦ ਹੋਇਆ। ਸੋਨੇ ਦਾ ਭਾਅ 2600 ਤੇ $52 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ 4.61%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $1,0983 ਤੇ ਇਥੀਰੀਅਮ $3600 ਤੇ $94 ਦੇ ਬਰਾਬਰ ਚੱਲ ਰਿਹਾ ਹੈ।
ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।